7698 ਦੇ ਉੱਤੇ। ਅਤੇ ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਜਿਹੜਾ ਉਹ ਸ਼ੁਰੂ ਕਰਦੇ ਹਾਂ। ਕਹਿੰਦੇ JNU ਦੇ ਵਿੱਚ ਗੁੰਡਿਆਂ ਦੇ ਵੱਲੋਂ ਹਮਲਾ, ਸਿਆਸਤ 'ਤੇ ਜਿਹੜਾ ਪੂਰੀ ਤਰ੍ਹਾਂ ਤਣਾਅ ਪਸਰਿਆ ਰਿਹਾ। ਬਿਲਕੁਲ, ਅੱਜ ਸਾਰਾ ਦਿਨ ਇਸੇ ਹੀ ਮੁੱਦੇ ਤੇ ਚਰਚਾ ਚੱਲਦੀ ਰਹੀ ਆ, ਮੀਡੀਆ ਦੇ ਵਿੱਚ ਵੀ, ਸਿਆਸੀ ਹਲਕਿਆਂ 'ਚ ਵੀ ਸਰਗਰਮੀ ਰਹੀ ਆ। ਤਾਂ ਇਹ ਘਟਨਾ ਜਿਹੜੀ ਕੱਲ੍ਹ ਵਾਪਰੀ ਆ, ਉਹਨੇ ਪੂਰੇ ਦੇਸ਼ ਨੂੰ ਹੀ ਨਹੀਂ, ਮੈਂ ਕਹੂੰਗਾ ਕਿ ਸਾਡੇ ਦੇਸ਼ ਨੂੰ ਦੁਨੀਆ ਭਰ ਦੇ ਵਿੱਚ ਹੀ ਕਿਤੇ ਨਾ ਕਿਤੇ ਸਵਾਲਾਂ ਦੇ ਕਟਹਿਰੇ 'ਚ ਖੜਾ ਕਰ ਦਿੱਤਾ ਕਿ ਇਹ ਚੱਲ ਕੀ ਰਿਹਾ। ਕਿਉਂਕਿ ਜਿਸ ਤਰੀਕੇ ਨਾਲ ਦੇਖੋ, JNU ਇੱਕ ਐਸਾ ਸੰਸਥਾਨ ਹੈ ਜਿੱਥੇ ਵਿਚਾਰਾਂ ਦਾ ਟਕਰਾਓ ਜਿਹੜਾ ਸੁਭਾਵਿਕ ਹੈ ਚੱਲਦਾ ਹੀ ਆ, ਸ਼ੁਰੂ ਤੋਂ ਲੈ ਕੇ ਹੀ ਚੱਲਦਾ ਹੈ। ਜਦੋਂ ਲੌਂਗੋਵਾਲ ਨੂੰ ਇੱਥੇ ਸੱਦਿਆ ਗਿਆ ਸੀਗਾ, ਉਸ ਸਮੇਂ ਜਿਹੜੀ ਕਾਂਗਰਸ ਦੀ ਵਿਦਿਆਰਥੀ ਸ਼ਾਖਾ ਸੀਗੀ ਉਹਨਾਂ ਨੇ ਬਹੁਤ ਵਿਰੋਧ ਕੀਤਾ ਸੀ, ਪਰ ਕਦੇ ਇਸ ਤਰ੍ਹਾਂ ਨਹੀਂ ਸੀ ਹੋਇਆ, ਇਸ ਤਰ੍ਹਾਂ ਨਹੀਂ ਸੀ ਹੋਇਆ ਕਦੇ ਵੀ ਜਿਸ ਤਰ੍ਹਾਂ ਹੁਣ ਹੋਇਆ। ਤਾਂ ਉੱਥੇ ਤੁਹਾਨੂੰ ਪਤਾ ਫੀਸ ਵਾਧੇ ਨੂੰ ਲੈ ਕੇ ਇੱਕ ਅੰਦੋਲਨ ਚੱਲਦਾ ਪਿਆ ਸੀ, ਪ੍ਰੋਟੈਸਟ ਚੱਲਦਾ ਪਿਆ ਸੀ ਸਟੂਡੈਂਟਾਂ ਦਾ। ਫਿਰ ਉਸ ਤੋਂ ਬਾਅਦ ਦੱਸਦੇ ਆ ਕਿ ਪਹਿਲਾਂ ਛੋਟੇ ਮੋਟੇ ਇਹਨਾਂ ਦੇ ਥੋੜ੍ਹੇ ਜਿਹੇ ਟਸਲ ਵਾਲੇ ਕੰਮ ਹੋਏ ਆ, ਉਸ ਤੋਂ ਬਾਅਦ ਕੋਈ ਨਿੱਕੀ ਮੋਟੀ ਝੜਪ ਜਿਹੜੀ ਆ ਉਹ ਹੋਈ ਆ। ਫਿਰ ਗਾਂਹ ਜਾ ਕੇ ਸ਼ਾਮ ਨੂੰ ਇਹ ਵਾਕਿਆ ਵਾਪਰਦਾ ਜਿਹਦੇ ਵਿੱਚ ਹੁਣ ਵੇਖੋ ABVP ਵਾਲੇ ਕਹਿੰਦੇ ਆ ਕਿ ਇਹਨਾਂ ਨੇ ਕੀਤਾ ਸਾਰਾ ਕੁਛ, ਤੇ ਜਿਹੜੇ ਕਾਮਰੇਡ ਧੜੇ ਆ ਉਹ ਕਹਿੰਦੇ ਆ ਕਿ ਨਹੀਂ ਜੀ ਇਹਨਾਂ ਨੇ ਕੀਤਾ। ਪਰ ਸਭ ਤੋਂ ਵੱਡਾ ਸਵਾਲ ਤੇ ਇਹ ਹੈ ਨਾ ਕਿ ਜਿਹੜੀ ਉੱਥੋਂ ਦੀ ਹੈਗੀ ਹੈ JNU ਦੀ ਪ੍ਰੈਜ਼ੀਡੈਂਟ, ਉਹਦਾ ਤੇ ਆਪਦਾ ਸਿਰ ਖੁੱਲ ਗਿਆ, ਉਹ ਲੈਫਟਿਸਟ ਆ। ਇਹਦਾ ਮਤਲਬ ਕਿ ਲੈਫਟਿਸਟ ਜਿਹੜੇ ਸੀਗੇ ਉਹ ਆਪਣੇ ਬੰਦੇ ਨੂੰ ਪਾੜਦੇ ਰਹੇ ਆ, ਉਹਨਾਂ ਦੇ ਸਿਰ ਪਾੜਦੇ ਰਹੇ ਆ। ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਆ। ਫਿਰ ਸਭ ਤੋਂ ਵੱਡੀ ਗੱਲ ਹੁਣ ਦੇਖੋ, ਇਹ ਤੇ ਬਹਿਸ ਬਸਈਏ ਦਾ ਵਿਸ਼ਾ, ਜਾਂਚ ਪੜਤਾਲ ਦਾ ਵਿਸ਼ਾ ਕਿ ਉਹ ਕਿਹੜੇ ਬੰਦੇ ਸੀ, ਕਿਹਨਾਂ ਨੇ ਬਾਹਰੋਂ ਸੱਦੇ ਸੀਗੇ, ਉਹ ਬੰਦੇ ਕਿਵੇਂ ਐਂਟਰ ਹੋਏ, ਕਿਵੇਂ ਆਸਾਨੀ ਦੇ ਨਾਲ ਸੌਖ ਦੇ ਨਾਲ ਨਿਕਲ ਗਏ, ਉਹ ਇੱਕ ਜਾਂਚ ਪੜਤਾਲ ਦਾ ਵਿਸ਼ਾ। ਪਰ ਗੱਲ ਇਹ ਆ ਕਿ ਸਭ ਤੋਂ ਵੱਡੀ ਜਿਹੜੀ ਜ਼ਿੰਮੇਵਾਰੀ ਸੀਗੀ ਉਹ ਜਿਵੇਂ VC ਹੈ ਜਾਂ ਜਿਹੜੇ ਉੱਥੋਂ ਦੇ ਕੁਲਪਤੀ ਹਨ ਜਾਂ ਜਿਹੜਾ ਉੱਥੇ ਦਾ ਕਮਿਸ਼ਨਰ ਆਫ ਪੁਲਿਸ ਆ, ਉਹਨਾਂ ਨੂੰ ਸਭ ਤੋਂ ਵੱਡਾ ਸਵਾਲ ਹੈ ਕਿ ਉੱਥੇ ਘੰਟਿਆਂ ਬੱਧੀ ਇਹ ਸਭ ਕੁਛ ਚੱਲਦਾ ਰਿਹਾ, ਚਾਹੇ ਉਹ ਲੈਫਟਿਸਟ ਸਨ, ਚਾਹੇ ਉਹ ਰਾਈਟਿਸਟ ਸਨ, ਕੋਈ ਵੀ ਸੀਗਾ ਜਿਹੜਾ ਵੀ ਕਿਸੇ ਵੀ ਵਿੰਗ ਦਾ ਸੀਗਾ, ਉਹ ਇੰਨਾ ਚਿਰ ਤਾਂਡਵ ਕਰਦਾ ਰਿਹਾ, ਇੰਨਾ ਚਿਰ ਉੱਥੇ ਖੁੱਲ੍ਹ ਕੇ ਗੁੰਡਾਗਰਦੀ ਦੀ ਖੇਡ ਖੇਡਦਾ ਰਿਹਾ, ਤਾਂ ਰੋਕਿਆ ਕਿਉਂ ਨਹੀਂ ਗਿਆ? ਸਭ ਤੋਂ ਵੱਡਾ ਸਵਾਲ ਜਿਹੜਾ ਉਹ ਇਹਨਾਂ ਦੋ ਧਿਰਾਂ ਨੂੰ ਹੈ, ਇੱਕ ਪ੍ਰਬੰਧਨਾਂ ਨੂੰ, ਇੱਕ ਜਿਹੜੇ ਪੁਲਿਸ ਦਾ ਪ੍ਰਬੰਧ ਦੇਖਦੇ ਆ। ਤਾਂ ਦੋਨਾਂ ਧੜਿਆਂ ਨੂੰ ਸਭ ਤੋਂ ਵੱਡਾ ਸਵਾਲ ਹੈ ਕਿ ਪ੍ਰਬੰਧਨ ਵਾਲੇ ਵੀ ਜਿਹੜੇ ਸੀਗੇ ਉਹ ਘੱਟ ਕਿਤੇ ਨਾ ਕਿਤੇ ਜ਼ਿੰਮੇਵਾਰ ਨਹੀਂ ਨਜ਼ਰ ਆਉਂਦੇ। ਦੂਜੀ ਚੀਜ਼ ਇਸ ਵੇਲੇ ਜਿਹੜੀ ਸਭ ਤੋਂ ਵੱਡੀ ਹੈ ਉਹ ਇਹ ਹੈ ਕਿ FIR ਦਰਜ ਹੋ ਗਈ ਹੈ, ਪਰ ਕਿਸੇ ਵੀ ਬੰਦੇ ਨੂੰ ਇਹਨਾਂ ਨੇ ਨਾਮਜ਼ਦ ਨਹੀਂ ਕੀਤਾ ਹਾਲ ਦੀ ਘੜੀ। ਪਰ ਜਿੱਦਾਂ NDTV ਉਹਨਾਂ ਨੇ ਆਪਣੀ ਜੋ ਇਨਵੈਸਟੀਗੇਸ਼ਨ ਕੀਤੀ ਆ ਤਾਂ ਉਹਦੇ ਵਿੱਚ ਕੁਛ ਬੰਦੇ ਜਿਹੜੇ ਆ ਉਹ ਨਜ਼ਰ ਆਉਂਦੇ ਆ, ABVP ਦਾ ਉਹਨਾਂ ਦਾ ਨਾਲ ਲਿੰਕ ਆ। ਪਰ ਹੁਣ ਸਭ ਤੋਂ ਵੱਡੀ ਗੱਲ ਹੈ ਕਿ ABVP ਵਾਲੇ ਕਹਿੰਦੇ ਕਿ ਸਾਡੇ 25 ਫੱਟੜ ਆ, ਔਰ ਦੂਜੀ ਚੀਜ਼ ਇਹ ਆ ਕਿ ਫੋਟੋ ਕਦੋਂ ਦੀ ਆ ਇਹ ਪਹਿਲਾਂ ਤੇ ਇਹ ਸਾਬਤ ਕਰੋ। ਮਤਲਬ ਕਿ ਇੱਥੋਂ ਤੱਕ ਗੱਲ ਪਹੁੰਚ ਗਈ ਆ। ਪਰ ਜਿਸ ਤਰੀਕੇ ਨਾਲ ਉੱਥੇ ਸਟਰੀਟ ਲਾਈਟਾਂ ਬੰਦ ਹੋਈਆਂ, ਜਿਸ ਤਰੀਕੇ ਨਾਲ ਪੁਲਿਸ ਜਿਹੜੀ ਆ ਉਹ ਅੰਦਰ ਨਹੀਂ ਵੜੀ, ਜਿਸ ਤਰੀਕੇ ਨਾਲ 90 ਕਾਲਾਂ ਹੁੰਦੀਆਂ PCR ਨੂੰ, ਪੁਲਿਸ ਜਿਹੜੀ ਹੈ ਉਹ ਗੱਲ ਨਹੀਂ ਸੁਣਦੀ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇੱਕ ਵੱਖਰੀ ਬਹਿਸ ਨੂੰ ਜਨਮ ਦੇ ਰਹੀਆਂ ਕਿ ਆਖਿਰ ਚੱਲ ਕੀ ਰਿਹਾ ਸੀਗਾ ਔਰ ਇਹਦੇ ਪਿੱਛੇ ਕੌਣ ਸੀਗਾ। ਤਾਂ ਸਭ ਕੁਛ ਜਿਹੜਾ ਅੱਜ ਚੱਲਿਆ ਉਹਦਾ ਕੁਛ ਮੈਂ ਤੁਹਾਨੂੰ ਸਾਰਾ ਹੀ ਦੱਸ ਦਿੰਦਾ ਕਿ ਹੋਸਟਲ ਵਾਰਡਨ ਆਰਮੀਨਾ ਨੇ ਅਸਤੀਫਾ ਦੇ ਦਿੱਤਾ। ਫਿਰ ਜਿਹੜੇ ਗੇਟਵੇ ਆਫ ਇੰਡੀਆ ਦੇ ਬਾਹਰ ਬੈਠੇ ਆ ਪ੍ਰਦਰਸ਼ਨਕਾਰੀ ਇਹਨਾਂ ਸਟੂਡੈਂਟਾਂ ਦੇ ਹੱਕ ਦੇ ਵਿੱਚ, ਇਸ ਅਟੈਕ ਦੇ ਵਿਰੋਧ ਦੇ ਵਿੱਚ, ਬੰਬੇ ਦੇ ਵਿੱਚ, ਜਾਨੀ ਉਹ ਹਾਲੇ ਵੀ ਬੈਠੇ ਹੋਏ ਸੀਗੇ ਸ਼ਾਮ ਤੱਕ, ਦੇਰ ਸ਼ਾਮ ਤੱਕ। ਫਿਰ ਮਾਇਆਵਤੀ ਨੇ ਨਿੰਦਾ ਕੀਤੀ ਇਸ ਮਾਮਲੇ ਦੀ। ਕੇਜਰੀਵਾਲ ਦੀ ਰਿਹਾਇਸ਼ ਤੇ ਵੀ ਅੱਜ ਬੈਠਕ ਹੋਈ ਆ, ਪਰ ਅਰਵਿੰਦ ਕੇਜਰੀਵਾਲ ਨੇ ਠੀਕ ਹੈ ਇੱਕ ਦੋ ਟਵੀਟ ਜ਼ਰੂਰ ਕੀਤੇ, ਪਰ ਖੁੱਲ੍ਹ ਕੇ ਇਸ ਮੁੱਦੇ ਤੇ ਗੱਲ ਨਹੀਂ ਕੀਤੀ ਕਿਉਂਕਿ ਬਾਅਦ ਦੇ ਵਿੱਚ ਉਹ PC ਕਰਨ ਆਏ ਸਨ, PC ਕਰਨ ਆਏ ਸੀਗੇ, ਪ੍ਰੈਸ ਕਾਨਫਰੰਸ ਕੀਤੀ ਆ, ਬਟ ਇਸ ਚੀਜ਼ ਤੋਂ ਬਚ ਕੇ ਨਿਕਲ ਗਏ ਆ। ਫਿਰ ਅਮਿਤ ਸ਼ਾਹ ਵੱਲੋਂ ਯੂਨੀਵਰਸਿਟੀ ਦੇ ਨੁਮਾਇੰਦਿਆਂ ਦੇ ਨਾਲ ਗੱਲਬਾਤ ਕੀਤੀ ਗਈ ਅੱਜ। ਫਿਰ ਕਾਂਗਰਸ ਨੇ ਇਹਦੇ ਤੇ ਖੁੱਲ੍ਹਾ ਸਟੈਂਡ ਲਿਆ, ਉਹਨਾਂ ਨੇ ਕਿਹਾ ਕਿ ਮੋਦੀ ਸਰਕਾਰ ਜਿਹੜੀ ਆ ਉਹ ਨੌਜਵਾਨਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ, ਸਾਰਾ ਕੁਛ ਸਰਕਾਰ ਦੀ ਸ਼ਹਿ ਤੇ ਹੋ ਰਿਹਾ। ਫਿਰ ਇਸ ਤੋਂ ਇਲਾਵਾ ਮੇਰੇ ਖਿਆਲ ਦੇ ਨਾਲ ਸੋਨੀਆ ਗਾਂਧੀ ਨੇ ਵੀ ਇਸ ਚੀਜ਼ ਦੀ ਜਿਹੜੀ ਆ ਨਿਖੇਧੀ ਕੀਤੀ ਆ। ਉद्धਵ ਠਾਕਰੇ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਕਿ 26/11 ਦੀ ਯਾਦ ਤਾਜ਼ਾ ਹੋ ਗਈ ਆ। ਪਰ ਇਹਨਾਂ ਸਾਰੇ ਬਿਆਨਾਂ ਦੇ ਦਰਮਿਆਨ ਜਾਵੜੇਕਰ ਜਿਹੜੇ ਕਿ HRD ਮਿਨਿਸਟਰ ਆ, ਉਹਨਾਂ ਦਾ ਬਿਆਨ ਵੀ ਹੈਰਾਨ ਕਰਨ ਵਾਲਾ। ਉਹ ਕਹਿੰਦੇ ਕਿ ਕਾਂਗਰਸ, ਆਮ ਆਦਮੀ ਪਾਰਟੀ ਤੇ ਲੈਫਟਿਸਟ ਜਿਹੜੇ ਆ ਉਹਨਾਂ ਨੇ ਸ਼ਾਂਤੀ ਭੰਗ ਕੀਤੀ ਆ, ਮਤਲਬ ਕਿ ਉਸ ਦੇ ਤੌਰ ਤੇ ਜ਼ਿੰਮੇਵਾਰ ਠਹਿਰਾ ਰਿਹਾ। ਹਾਲਾਂਕਿ ਇਹ ਨਹੀਂ ਪਤਾ ਲੱਗਿਆ ਕਿ ਉਹ ਨਕਾਬਪੋਸ਼ ਗੁੰਡੇ ਕੌਣ ਸਨ। ਇਹ ਪਤਾ ਲੱਗਿਆ ਕਿ ਕਾਂਗਰਸ ਆਪ ਤੇ
ਜਿਹੜੇ ਕਾਮਰੇਡ ਆ, ਇਹਨਾਂ ਨੇ ਸ਼ਾਂਤੀ ਭੰਗ ਕੀਤੀ ਆ। ਤਾਂ ਹੁਣ ਦੇਖੋ ਅੱਗੇ ਕੀ ਹੁੰਦਾ, ਕੀ ਵਾਪਰਦਾ। ਪਰ ਇਸ ਹਮਲੇ ਨੇ ਬਹੁਤ ਕੁਛ ਹੈ ਜਿਹੜਾ ਉਹ ਹਿੰਦੁਸਤਾਨੀਆਂ ਦੇ ਮਨ ਦੇ ਵਿੱਚ ਪੈਦਾ ਕਰ ਦਿੱਤਾ ਕਿ ਇਹ ਸਭ ਕੁਛ ਕਿਸ ਤਰ੍ਹਾਂ ਅੱਗੇ ਵਧੇਗਾ, ਕਿਸ ਤਰ੍ਹਾਂ ਇਹ ਜਾ ਕੇ ਠੱਲੇਗਾ, ਕਿਸ ਤਰ੍ਹਾਂ ਇਹ ਜਾ ਕੇ ਰੁਕੇਗਾ, ਕੋਈ ਸਮਝ ਨਹੀਂ ਆ ਰਹੀ। ਸ਼ੰਕੇ ਬਹੁਤ ਨੇ, ਸੰਸ਼ੇ ਬਹੁਤ ਨੇ, ਸਵਾਲਾਤ ਬਹੁਤ ਆ। ਹੁਣ ABVP ਤੇ ਜਿਹੜੇ ਕਾਮਰੇਡ ਆ ਉਹ ਤੇ ਆਪੋ ਆਪਣੇ ਥਾਂ ਤੇ ਲੱਗੇ ਆ। ਪਰ ਤੁਸੀਂ ਸਭ ਤੋਂ ਵੱਡੀ ਚੀਜ਼ ਤੇ ਇਹ ਵੇਖੋ ਨਾ, ਜਿਹੜਾ ਇੱਕ ਕਾਮਨ ਸਟੂਡੈਂਟ ਆ ਜਿਹਦਾ ਕਿਸੇ ਨਾਲ ਕੋਈ ਲਾਗਾ ਦੇਗਾ ਨਹੀਂ ਹੈ, ਕੋਈ ਉਹ ਨਹੀਂ ਜਾਣਦਾ ਕਿ ਲੈਫਟਿਸਟ ਕੌਣ ਆ, ਰਾਈਟ ਵਿੰਗ ਵਾਲੇ ਕੌਣ ਆ, ਉਹਦਾ ਕੋਈ ਲੈਣਾ ਦੇਣਾ ਨਹੀਂ। ਉਹਦਾ ਸਿਰਫ ਤੇ ਸਿਰਫ ਇਹ ਆ ਕਿ ਬਾਪੂ ਕਿਸਾਨ ਆ, ਬਾਪੂ ਟੈਂਪੂ ਚਲਾਉਂਦਾ ਹੈ ਜਾਂ ਕੋਈ ਹੋਰ ਛੋਟਾ ਮੋਟਾ ਕਾਰੋਬਾਰ ਚਲਾਉਂਦਾ ਕਿ ਮੈਂ ਕੱਲ ਨੂੰ ਯਾਰ ਪੜ੍ਹ ਕੇ ਵਧੀਆ ਇਨਸਾਨ ਬਣਨਾ, ਵਧੀਆ ਮੁਕਾਮ ਤੇ ਜਾਣਾ। ਤਾਂ ਉਹ ਇਸ ਲੜਾਈ 'ਚ ਪਿਸ ਰਿਹਾ ਜਿਹੜੀ ਕਿ ਸਿਆਸਤ ਨੇ ਹੁਣ ਇੰਨੀ ਤੀਬਰ ਕਰ ਦਿੱਤੀ ਆ ਕਿ ਤੁਸੀਂ ਇਸ ਤਰ੍ਹਾਂ ਦਾ ਇੱਕ ਹਮਲਾ ਵੇਖਦੇ ਹੋ ਜਿਹਦੇ ਵਿੱਚ ਅਧਿਆਪਕ ਵੀ ਜਿਹੜੇ ਆ ਉਹਨਾਂ ਦੇ ਵੀ ਸਿਰ ਖੋਲ ਦਿੱਤੇ ਜਾਂਦੇ ਆ। ਉੱਥੇ ਉਹਨਾਂ ਬਹੂ ਬੇਟੀਆਂ ਤੱਕ ਨੂੰ ਵੀ ਨਹੀਂ ਬਖਸ਼ਿਆ ਜਾਂਦਾ ਜਿਨ੍ਹਾਂ ਨੂੰ ਇਸ ਦੇਸ਼ ਦੇ ਵਿੱਚ ਦੇਵੀਆਂ ਕਹਿ ਕੇ ਪੂਜਿਆ ਜਾਂਦਾ ਹੈ। ਬਿਲਕੁਲ ਜੀ, ਉੱਥੇ ਸਿਰਫ ਪੂਜਿਆ ਜਾਂਦਾ ਆ। ਇੱਦਾਂ ਦੇ ਕੰਮਾਂ ਵੇਲੇ ਜਿਹੜਾ ਆ ਉਹ ਕੁਛ ਨਹੀਂ ਜਿਹੜਾ ਉਹ ਸੋਚਿਆ ਜਾਂਦਾ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਹਾਂ, ਦਿੱਲੀ ਦੀ ਗੱਲ ਕਰਦੇ ਜੇ, ਕਹਿੰਦੇ ਵੀ ਉੱਥੇ ਵਿਧਾਨ ਸਭਾ ਚੋਣਾਂ 8 ਫਰਵਰੀ ਨੂੰ ਕਹਿੰਦੇ ਵੋਟਾਂ ਪੈਣੀਆਂ ਤੇ 11 ਨੂੰ ਆਉਣੇ ਨੇ ਨਤੀਜੇ। ਹਾਂਜੀ, ਐਲਾਨ ਹੋ ਗਿਆ ਅੱਜ। ਤੇ ਇਸ ਐਲਾਨ ਤੋਂ ਤੁਰੰਤ ਬਾਅਦ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਅਰਵਿੰਦ ਕੇਜਰੀਵਾਲ ਵੀ ਆ ਗਏ ਮੈਦਾਨ 'ਚ। ਉਹਨਾਂ ਨੇ ਆਖਿਆ ਕਿ ਦੇਖੋ ਇਹ ਪਹਿਲੀ ਮਰਤਬਾ ਹੋਣ ਜਾ ਰਿਹਾ ਕਿ ਜਦੋਂ ਇਲੈਕਸ਼ਨ ਹੈ ਜਿਹੜਾ ਕੰਮਾਂ ਤੇ ਹੀ ਫੋਕਸਡ ਹੋਏਗਾ, ਕੰਮਾਂ ਤੇ ਹੀ ਕੇਂਦਰਿਤ ਹੋਏਗਾ। ਤਾਂ ਇਹ ਉਹਨਾਂ ਦਾ ਇੱਕ ਅੱਜ ਕਹੀਏ ਬੜਾ ਅਜੀਬੋ ਗਰੀਬ ਨਹੀਂ, ਮੈਂ ਕਹੂੰਗਾ ਕਿ ਬੜਾ ਇੱਕ ਤਰ੍ਹਾਂ ਨਾਲ ਕਹੀਏ ਕਿ ਹੈਰਾਨ ਕਰਨ ਵਾਲਾ ਉਹਨਾਂ ਦਾ ਬਿਆਨ ਹੈ ਕਿ ਦੇਖੋ ਇਸ ਵਾਰੀ ਕੰਮਾਂ ਤੇ ਉਹ ਕਹਿੰਦੇ ਕਿ ਸਾਨੂੰ ਤੇ ਵੋਟ ਕਾਂਗਰਸ ਨੂੰ ਵੀ ਪਾਉਣੀ ਚਾਹੀਦੀ, ਭਾਜਪਾ ਨੂੰ ਵੀ ਪਾਉਣੀ ਚਾਹੀਦੀ ਕਿਉਂਕਿ ਕੰਮ ਅਸੀਂ ਬਹੁਤ ਕੀਤੇ। ਸਾਡਾ ਐਤਕੀ ਜਿਹੜਾ ਇਲੈਕਸ਼ਨ ਹੈ ਦਿੱਲੀ ਦਾ ਉਹ ਕੰਮ ਦੇ ਆਧਾਰ ਤੇ ਹੋਏਗਾ। ਸੋ ਇਹ ਉਹਨਾਂ ਦਾ ਹੁਣ ਸੱਚ ਨਿਕਲਦਾ ਬਿਆਨ ਜਾਂ ਕੱਚ ਨਿਕਲਦਾ, ਉਹ ਇੰਤਜ਼ਾਰ ਕਰਦੇ ਹਾਂ 11 ਫਰਵਰੀ ਦਾ। ਤਾਂ ਬਹਰਹਾਲ ਚੋਣ ਕਮਿਸ਼ਨ ਨੇ ਐਲਾਨ ਕਰ ਦਿੱਤਾ, ਚੋਣ ਕਮਿਸ਼ਨ ਨੇ ਤਰੀਕਾਂ ਜਿਹੜੀਆਂ ਨਿਸ਼ਚਿਤ ਕਰ ਦਿੱਤੀਆਂ। 8 ਫਰਵਰੀ ਨੂੰ ਵੋਟਾਂ ਪੈਣਗੀਆਂ, ਇੱਕੋ ਹੀ ਪੜਾਅ ਦੇ ਵਿੱਚ ਵੋਟਾਂ ਪੈਣੀਆਂ ਨੇ, ਮਤਲਬ ਕਿ ਇੱਕੋ ਹੀ ਚਰਨ ਦੇ ਵਿੱਚ, ਇੱਕੋ ਗੇੜ ਦੇ ਵਿੱਚ ਵੋਟਾਂ ਪੈ ਕੇ 2 ਦਿਨ ਮੁੜ ਕੇ ਇੰਤਜ਼ਾਰ ਹੋ ਰਹੇਗਾ ਤੇ 11 ਨੂੰ ਜਿਹੜਾ ਨਤੀਜਾ ਉਹ ਐਲਾਨ ਦਿੱਤਾ ਜਾਏਗਾ। ਤਾਂ ਇਹਦੇ ਵਾਸਤੇ ਉਹਨਾਂ ਨੇ ਦੱਸ ਦਿੱਤਾ ਕਿ 13,750 ਪੋਲਿੰਗ ਸਟੇਸ਼ਨ ਬਣਾਏ ਜਾਣਗੇ ਤੇ 2699 ਥਾਵਾਂ ਤੇ ਵੋਟਿੰਗ ਹੋਏਗੀ। 90,000 ਕਰਮਚਾਰੀ ਇਹਦੇ ਵਿੱਚ ਤੈਨਾਤ ਹੋਣਗੇ ਤੇ 1,46,00,000 ਵੋਟਰ ਜਿਹੜੇ ਆ ਉਹ ਵੋਟ ਕਾਸਟ ਕਰਨਗੇ। ਸੋ ਆਮ ਆਦਮੀ ਪਾਰਟੀ, ਕਾਂਗਰਸ, ਭਾਰਤੀ ਜਨਤਾ ਪਾਰਟੀ, ਇਹ 3 ਪਾਰਟੀਆਂ ਨੇ, 3 ਧਿਰਾਂ ਨੇ ਜਿਨ੍ਹਾਂ ਦੇ ਦਰਮਿਆਨ ਇਹ ਮੁਕਾਬਲਾ ਸਮਝਿਆ ਜਾਂਦਾ। ਪਰ ਮੁੱਖ ਮੁਕਾਬਲਾ ਲੱਗਦਾ ਇਹੋ ਕਿ ਭਾਜਪਾ ਤੇ ਆਮ ਆਦਮੀ ਪਾਰਟੀ ਦੇ ਵਿੱਚ ਰਹੇਗਾ। ਔਰ ਜਿਹੜੀ ਅੱਜ ਇੱਕ ਹੋਰ ਚੀਜ਼ ਵਾਪਰੀ ਆ ਬੜੀ ਦਿਲਚਸਪ ਆ, ABP ਚੈਨਲ ਨੇ ਜਿਹੜਾ ਓਪੀਨੀਅਨ ਪੋਲ ਅੱਜ ਨਸ਼ਰ ਕੀਤਾ, ਉਹਦੇ ਵਿੱਚ ਉਹਨਾਂ ਨੇ ਬਹੁਤ ਵੱਡੀ ਜਿੱਤ ਜਿਹੜੀ ਆ ਆਮ ਆਦਮੀ ਪਾਰਟੀ ਦੀ ਕਿਆਸੀ ਆ। ਇਹ ਹੈਰਾਨ ਕਰਨ ਵਾਲੀ ਗੱਲ ਆ ਕਿ ਉਹ 55% ਵੋਟ ਸ਼ੇਅਰ ਲਿਜਾ ਰਹੇ ਆ। ਉਹਨਾਂ ਦੇ ਆ ਜਿਹੜਾ ਪਹਿਲਾ ਓਪੀਨੀਅਨ ਪੋਲ ਹੈ ਉਹਦੇ ਮੁਤਾਬਕ 55% ਵੋਟ ਸ਼ੇਅਰ, ਮਤਲਬ ਕਿ 5 ਸਾਲ ਰਾਜ ਕਰਕੇ ਜੇ ਕੋਈ ਸਰਕਾਰ ਇਸ ਤਰ੍ਹਾਂ ਦੇ, ਹਾਲਾਂਕਿ ਸਰਵੇਖਣ ਹੁੰਦੇ ਆ, ਕੱਲ ਨੂੰ ਬਦਲ ਵੀ ਸਕਦੇ ਆ ਕਿਉਂਕਿ ਮਹੀਨਾ ਹਜੇ ਪਿਆ, ਹਾਲਾਤ ਕਿਸ ਤਰ੍ਹਾਂ ਦੇ ਬਣਦੇ ਆ। ਪਰ ਬਹਰਹਾਲ ਜੇ ਇਸ ਤਰ੍ਹਾਂ ਦੀ ਕੋਈ ਲੀਡ ਦੇ ਰਿਹਾ ਕੋਈ ਸਰਵੇਖਣ ਕਿ ਕੋਈ ਸਰਕਾਰ 5 ਸਾਲ ਚੱਲ ਕੇ ਤੇ 50-55% ਵੋਟ ਸ਼ੇਅਰ ਜਿਹੜੀ ਹੈ ਉਹ ਰਿਟੇਨ ਕਰਦੀ ਹੈ, ਤਾਂ ਮੇਰੇ ਖਿਆਲ ਦੇ ਨਾਲ ਇਹ ਆਮ ਆਦਮੀ ਪਾਰਟੀ ਲਈ ਘੱਟੋ ਘੱਟ ਉਤਸ਼ਾਹ ਵਧਾਉਣ ਵਾਲੀ ਖਬਰ ਜ਼ਰੂਰ ਆ। ਇਹਦੇ ਤੇ ਯਕੀਨ ਕਰਨਾ ਨਾ ਕਰਨਾ ਉਹ ਆਪਣੇ ਅਖਤਿਆਰ 'ਚ, ਆਪਣੇ ਹੱਕ ਦੇ ਵਿੱਚ ਆ। ਪਰ ਗੱਲ ਇਹ ਆ ਕਿ ਆਮ ਆਦਮੀ ਪਾਰਟੀ ਨੂੰ ਇਹਦੇ ਤੋਂ ਬਹੁਤ ਊਰਜਾ ਮਿਲੇਗੀ ਇਹਨਾਂ ਚੀਜ਼ਾਂ ਤੋਂ। ਹਾਲਾਂਕਿ ਜਦੋਂ ਉਹਨਾਂ ਦੇ ਵਿਰੋਧ ਦੇ ਵਿੱਚ ਹੁੰਦੇ ਆ ਨਾ, ਸਰਵੇਖਣ ਨੂੰ ਰੱਦ ਕਰ ਦਿੰਦੇ ਆ, ਤੇ ਜਦੋਂ ਉਹਨਾਂ ਦੇ ਪੱਖ 'ਚ ਹੁੰਦੇ ਉਦੋਂ ਪੋਸਟਰ ਵੀ ਲਾ ਦਿੰਦੇ ਆ। ਬਟ ਇੱਥੇ ਇਸ ਤਰ੍ਹਾਂ ਦਾ ਇੱਕ ਓਪੀਨੀਅਨ ਪੋਲ ਆ ਜਾਣਾ ਨਾਲ ਦੀ ਨਾਲ, ਇਹਨਾਂ ਦੇ ਹੱਕ 'ਚ ਆ ਜਾਣਾ, ਉਹ ਬਹੁਤ ਵੱਡੀ ਇਹਨਾਂ ਲਈ ਇੱਕ ਤਰ੍ਹਾਂ ਨਾਲ ਕਹਿ ਲਈਏ ਪੋਜ਼ਿਟਿਵਿਟੀ ਹੈ ਸ਼ੁਰੂਆਤ ਦੇ ਵਿੱਚ। ਜੀ 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 ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਪਾਕਿਸਤਾਨ ਦੇ ਵਿੱਚ ਜਿਹੜੇ ਇੱਕ ਹੁਣ ਸਿੱਖ ਨੌਜਵਾਨ ਦਾ ਕਤਲ, ਅਕਾਲੀਆਂ ਨੇ ਵਿਦੇਸ਼ ਮੰਤਰੀ ਤੱਕ ਹੁਣ ਪਹੁੰਚ ਕੀਤੀ ਆ। ਦੇਖੋ ਇਹ ਜਿਹੜਾ ਮੁੰਡਾ ਮਰਿਆ ਇਹਦਾ ਭਰਾ ਵਾ, ਉਹ ਜਿਹੜਾ ਉਹ ਪਹਿਲਾ ਜਰਨਲਿਸਟ ਹੈ ਮੇਰੇ ਖਿਆਲ ਦੇ ਨਾਲ, ਟੀਵੀ ਜਰਨਲਿਸਟ ਹੈ, ਸਿੱਖ ਜਰਨਲਿਸਟ ਹੈ ਜਿਹੜਾ,
ਉਹਦੇ ਕਰਕੇ ਫਿਰ ਇਸ ਮਾਮਲੇ ਤੇ ਬਹੁਤ ਜ਼ਿਆਦਾ ਹਮਦਰਦੀ ਵੀ ਰਹੀ, ਬਹੁਤ ਜ਼ਿਆਦਾ ਮੀਡੀਆ ਕਵਰੇਜ ਵੀ ਰਹੀ ਕਿ ਇਸ ਤਰ੍ਹਾਂ ਕਿਵੇਂ ਵਾਪਰਿਆ। ਉਹ ਮੁੰਡਾ ਮਲੇਸ਼ੀਆ ਤੋਂ ਆਇਆ ਸੀਗਾ, ਸ਼ਾਦੀ ਕਰਵਾਉਣ ਆਇਆ ਸੀਗਾ, ਪੇਸ਼ਾਵਰ ਉਹ ਖਰੀਦੋ ਫਰੋਖਤ ਕਰਨ ਗਿਆ ਸੀਗਾ। ਤੇ ਇਸ ਮਾਮਲੇ ਦੇ ਵਿੱਚ ਹਾਲੇ ਤੱਕ ਕੋਈ ਸਾਫ਼ ਨਹੀਂ ਹੋ ਸਕਿਆ ਕਿ ਨਿੱਜੀ ਰੰਜ ਸੀਗਾ ਜਾਂ ਕੋਈ ਹੋਰ ਗੱਲਬਾਤ ਹੈ, ਕਿਉਂਕਿ ਕੁਛ ਵੀ ਹੋ ਸਕਦਾ, ਅਲੱਗ-ਅਲੱਗ ਥਿਊਰੀਆਂ, ਨਿੱਜੀ ਰੰਜਿਸ਼ ਵੀ ਹੋ ਸਕਦੀ ਹੈ ਜਾਂ ਕੁਝ ਹੋਰ ਵੀ ਕਾਰਨ ਜਿਹੜੇ ਆ ਉਹ ਰਹਿ ਸਕਦੇ ਆ। ਤਾਂ ਉਹ ਤਾਂ ਜਾਂਚ ਪੜਤਾਲ ਦਾ ਵਿਸ਼ਾ। ਪਾਕਿਸਤਾਨ ਦੇ ਵਿੱਚ ਵੈਸੇ ਵੀ ਜਿਸ ਤਰ੍ਹਾਂ ਦਾ ਮਾਹੌਲ ਬਣਦਾ ਪਿਆ, ਪਾਕਿਸਤਾਨ ਦੀ ਗੌਰਮੈਂਟ ਜਿਹੜੀ ਆ ਉਹ ਖੁਦ ਉੱਥੇ ਦਬਾਅ ਦੇ ਵਿੱਚ ਆ, ਬਹੁਤ ਵੱਡੇ ਦਬਾਅ ਦੇ ਵਿੱਚ ਆ। ਉਹ ਤੁਸੀਂ ਦੇਖਿਆ ਹੋਣਾ, ਉਹ ਜਿਹੜਾ ਤਿੰਗ ਕੇ ਉਦੋਂ ਹੇਟ ਸਪੀਚ ਕਰ ਰਿਹਾ ਸੀਗਾ ਨਨਕਾਣਾ ਸਾਹਿਬ ਦੇ ਬਾਹਰ, ਤਾਂ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਇਹਨਾਂ ਨੇ। ਕਾਫੀ ਤਗੜੀਆਂ ਧਾਰਾ ਉਹਦੇ ਤੇ ਵੀ ਠੋਕ ਦਿੱਤੀਆਂ। ਤਾਂ ਕਹਿਣ ਦਾ ਭਾਵ ਇਹੋ ਆ ਕਿ ਉੱਥੋਂ ਦੀ ਸਰਕਾਰ ਪਹਿਲਾਂ ਹੀ ਪ੍ਰੈਸ਼ਰਾਈਜ਼ ਹੈ, ਕੌਮਾਂਤਰੀ ਭਾਈਚਾਰੇ ਦਾ ਵੀ ਕਿਤੇ ਨਾ ਕਿਤੇ ਦਬਾਅ ਹੈ। ਵੈਸੇ ਵੀ ਸਿੱਖਾਂ ਦੀਆਂ ਉਮੀਦਾਂ ਦਾ ਦਬਾਅ ਇਮਰਾਨ ਖਾਨ ਤੇ ਬਹੁਤ ਹੈ। ਤਾਂ ਹੁਣ ਉਸ ਮਾਮਲੇ 'ਚ ਇੰਤਜ਼ਾਰ ਰਹੇਗਾ ਕਿ ਕਿੰਨੀ ਕਾਹਲੀ ਦੇ ਨਾਲ ਉਹ ਪੜਤਾਲ ਕਰਕੇ ਕਿਸੇ ਸਿੱਟੇ ਤੇ ਪਹੁੰਚਦੇ ਆ। ਤਾਂ ਤਦ ਤੱਕ ਸਾਨੂੰ ਇੰਤਜ਼ਾਰ ਕਰਨਾ ਪਏਗਾ ਕਿ ਅਸਲ ਕਾਰਨ ਕੀ ਰਿਹਾ। ਪਰ ਜੋ ਸ਼੍ਰੋਮਣੀ ਅਕਾਲੀ ਦਲ ਬਾਦਲ ਅੱਜ ਪਹੁੰਚਿਆ ਵਿਦੇਸ਼ ਮੰਤਰੀ ਦੇ ਕੋਲ, ਉਹਨਾਂ ਨੇ ਮੰਗ ਕੀ ਕੀਤੀ ਆ? ਮੰਗ ਇਹ ਕੀਤੀ ਆ ਕਿ ਕੌਮਾਂਤਰੀ ਮੰਚ ਤੇ ਸਿੱਖਾਂ ਦੇ ਨਾਲ ਜੋ ਪਾਕਿਸਤਾਨ ਦੇ ਵਿੱਚ ਵਾਪਰ ਰਿਹਾ ਵਾ ਉਹ ਗੱਲ ਠੋਕ ਵਜਾ ਕੇ ਕੀਤੀ ਜਾਵੇ। ਮਤਲਬ ਕਿ ਸਿੱਖਾਂ ਨਾਲ ਜੋ ਉੱਥੇ ਕੀਤਾ ਜਾ ਰਿਹਾ, ਸਿੱਖਾਂ ਦੇ ਨਾਲ ਜਿਸ ਤਰ੍ਹਾਂ ਦਾ ਧੱਕਾ ਹੋ ਰਿਹਾ, ਵਧੀਕੀ ਹੋ ਰਹੀ ਹੈ, ਉਹਨੂੰ ਕੌਮਾਂਤਰੀ ਮੰਚਾਂ ਤੇ ਉਠਾਇਆ ਜਾਵੇ। ਤਾਂ ਇਹ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਆਪਣਾ ਫਰਜ਼ ਨਿਭਾ ਲਿਆ। ਪਰ ਮੇਰੇ ਖਿਆਲ ਦੇ ਨਾਲ ਇਹ ਠੀਕ ਆ ਕਿ ਉਧਰ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ, ਸਿਲਸਿਲੇਵਾਰ ਇੱਧਰ ਵੀ ਘਟਨਾਵਾਂ ਕਈ ਵਾਰ ਜਿਹੜੀਆਂ ਵਾਪਰ ਜਾਂਦੀਆਂ। ਤਾਂ ਕਈ ਵਾਰ ਅਕਾਲੀ ਜਿਹੜੇ ਆ ਉਹ ਇੱਧਰ ਦੀਆਂ ਘਟਨਾਵਾਂ ਨੂੰ ਗੌਲਦੇ ਨਹੀਂ ਹੈ। ਔਰ ਖਾਸ ਤੌਰ ਤੇ ਜਦੋਂ ਫਿਰ ਘੱਟ ਗਿਣਤੀਆਂ ਦੀ ਗੱਲ ਆਉਂਦੀ ਹੈ ਤਾਂ ਉਦੋਂ ਲਾਗੇ ਪਾਸੇ ਵਾਲੀਆਂ ਵੀ ਘੱਟ ਗਿਣਤੀਆਂ ਤੁਹਾਨੂੰ ਵੇਖਣੀਆਂ ਚਾਹੀਦੀਆਂ ਕਿ ਇੱਥੇ ਕਈ ਵਾਰ ਉਹ ਵੀ ਇਸੇ ਹੀ ਸਟੇਜ ਚੋਂ ਗੁਜ਼ਰਦੀਆਂ ਜਿਸ ਚੀਜ਼ ਤੋਂ ਅੱਜ ਉੱਥੋਂ ਦਾ ਭਾਈਚਾਰਾ ਜਿਹੜਾ ਪੀੜਤ ਆ। ਤਾਂ ਇਹ ਚੀਜ਼ਾਂ ਦਾ ਫਰਕ ਹੈ ਜਿਹੜਾ ਉਹ ਅਕਾਲੀ ਦਲ ਨੂੰ ਥੋੜਾ ਜਿਹਾ ਦੇਖਣਾ ਪਊਗਾ, ਸੋਚਣਾ ਪਊਗਾ। ਖੈਰ ਠੀਕ ਆ, ਚਲੋ ਕਿਸੇ ਲਈ ਬੋਲ ਤੇ ਰਹੇ ਆ, ਘੱਟੋ ਘੱਟ ਇੱਕ ਵਧੀਆ ਚੀਜ਼ ਆ ਕਿ ਇੱਥੇ ਤੁਸੀਂ ਦੇਖੋਗੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਵੀ ਪ੍ਰਦਰਸ਼ਨ ਹੋ ਰਹੇ ਆ ਔਰ ਉਹਦੇ ਵਿੱਚ ਸਿੱਖਾਂ ਵਾਸਤੇ ਗੈਰ ਸਿੱਖ ਵੀ ਸ਼ਾਮਲ ਹੋ ਰਹੇ। ਕਮਾਲ ਦੀ ਗੱਲ ਤੇ ਇਹ ਆ ਕਿ ਮੁਸਲਮਾਨ ਵੀ ਉੱਥੋਂ ਦੇ ਮੁਸਲਮਾਨਾਂ ਦੀ ਨਿਖੇਧੀ ਕਰ ਰਹੇ ਜਿਨ੍ਹਾਂ ਨੇ ਇਹ ਕੰਮ ਕੀਤਾ। ਸੋ ਇਹ ਇੱਕ ਚੰਗਾ ਸੰਦੇਸ਼ ਹੈ, ਚੰਗਾ ਸੁਨੇਹਾ ਹੈ। ਪਰ ਉਸ ਮਾਮਲੇ 'ਚ ਹਾਲੇ ਤੱਕ ਮੇਰੇ ਖਿਆਲ ਦੇ ਨਾਲ ਗ੍ਰਿਫਤਾਰੀ ਨਹੀਂ ਹੋਈ, ਜਿਹੜਾ ਕਿ ਇੱਕ ਨੌਜਵਾਨ ਦੇ ਕਤਲ ਦਾ ਮਾਮਲਾ ਹੈ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਨਨਕਾਣਾ ਸਾਹਿਬ ਵਿਖੇ ਜਿਹੜੀ ਵਾਪਰੀ ਘਟਨਾ ਤੋਂ ਬਾਅਦ ਹੁਣ ਸਿੱਧੂ ਦੀ ਵੀ ਸ਼ਾਮਤ ਆਈ ਹੈ ਅਤੇ ਇਹ ਵੀ ਅਪਡੇਟ ਆ ਰਹੀ ਵੀ ਸ਼ਾਇਦ ਕਹਿੰਦੇ ਬੰਦਾ ਵੀ ਗ੍ਰਿਫਤਾਰ ਕੀਤਾ। ਹਾਂਜੀ, ਨਹੀਂ ਉਹ ਤਾਂ ਮੈਂ ਤੁਹਾਨੂੰ ਦੱਸ ਦਿੱਤਾ ਕਿ ਉਹਦੀ ਗ੍ਰਿਫਤਾਰੀ ਹੋ ਗਈ ਆ, ਉਹ ਜਿਹੜਾ ਚਿਸ਼ਤੀ ਸੀਗਾ। ਹੁਣ ਨਵਜੋਤ ਸਿੰਘ ਸਿੱਧੂ ਦਾ ਮਾਮਲਾ ਕੀ ਆ ਕਿ ਨਵਜੋਤ ਸਿੰਘ ਸਿੱਧੂ ਦੇ ਮਗਰ ਤੁਹਾਨੂੰ ਪਤਾ ਹੀ ਆ ਕੁਛ ਸਿਆਸੀ ਸੰਗਠਨ ਹੁੰਦੇ, ਜਦੋਂ ਇਸ ਤਰ੍ਹਾਂ ਦੀ ਤਾਕ ਰੱਖੀ ਹੁੰਦੀ ਆ ਕਿ ਵੇਲਾ ਆਊਗਾ ਤੇ ਫਿਰ ਆਪਾਂ ਬੱਤਰ ਵਾਹ ਲਵਾਂਗੇ, ਤਾਂ ਉਹ ਇਸ ਤਰ੍ਹਾਂ ਫਿਰ ਕਰਦੇ ਹੀ ਆ। ਉਹਨਾਂ ਦੇ ਗਾਂ ਸੰਗਠਨ ਫਿਰ ਇਸ ਤਰ੍ਹਾਂ ਦੇ ਪ੍ਰੋਟੈਸਟ ਕਰਦੇ ਆ। ਸਿੱਧੂ ਦੀ ਕੋਠੀ ਦੇ ਦੁਆਲੇ ਵੀ ਗਏ ਸੀਗੇ, ਪਰ ਦੱਸਦੇ ਆ ਕਿ ਗੱਲ ਨਹੀਂ ਬਣੀ, ਆਂਡੇ ਸੁੱਟਣ ਦਾ ਯਤਨ ਕੀਤਾ ਗਿਆ ਸੀਗਾ ਪਟਿਆਲੇ ਸ਼ਾਇਦ। ਤਾਂ ਖੈਰ ਨਵਜੋਤ ਸਿੰਘ ਸਿੱਧੂ ਦੀ ਮੁਖਾਲਫਤ ਜਿੱਥੇ ਕਾਂਗਰਸੀ ਕਰੀ ਜਾਂਦੇ ਆ, ਕਾਂਗਰਸ ਦੇ ਕਰੀ ਜਾਂਦੇ, ਭਾਜਪਾ ਵਾਲੇ ਕਰੀ ਜਾਂਦੇ ਆ, ਸ਼੍ਰੋਮਣੀ ਅਕਾਲੀ ਦਲ ਵਾਲੇ ਕਰੀ ਜਾਂਦੇ, ਆਮ ਆਦਮੀ ਪਾਰਟੀ ਵਾਲੇ ਉਹ ਕਰੀ ਜਾਂਦੇ। ਮੁਖਾਲਫਤ ਇਸ ਕਰਕੇ ਆ ਸਿੱਧੂ ਦੀ ਕਿ ਨਵਜੋਤ ਸਿੰਘ ਸਿੱਧੂ ਨੇ ਇਸ ਮਾਮਲੇ 'ਚ ਹੁਣ ਤੱਕ ਆਪਣੇ ਬੁੱਲ ਨਹੀਂ ਖੁੱਲੇ। ਪਰ ਜਦੋਂ ਤੁਸੀਂ ਏਡਾ ਤਗੜਾ ਸਟੈਂਡ ਲਿਆ ਹੋਵੇ, ਇੱਕ ਮੌਕੇ ਤੇ ਆ ਕੇ ਜੇ ਗੱਲਬਾਤ ਉਲਟ ਜਾਂਦੀ ਹੈ ਕਈ ਵਾਰ, ਫਿਰ ਤੁਹਾਨੂੰ ਆਪਣਾ ਜਿਹੜਾ ਪਿਛਲਾ ਸਟੈਂਡ ਆ ਉਹ ਕਲੀਅਰ ਕਰਨਾ ਪੈਂਦਾ ਕਿ ਤੁਸੀਂ ਉੱਥੇ ਹੀ ਖੜਦੇ ਹੋ ਜਾਂ ਜੋ ਗਲਤ ਵਾਪਰ ਰਿਹਾ ਤੁਸੀਂ ਉਹਦੇ ਵਿਰੋਧ ਦੇ ਵਿੱਚ ਖੜਦੇ ਹੋ। ਸੋ ਇਹ ਨਵਜੋਤ ਸਿੰਘ ਸਿੱਧੂ ਨੇ ਹੁਣ ਵੇਖਣਾ ਆਪਦਾ ਨਫਾ ਨੁਕਸਾਨ, ਕਿਉਂਕਿ ਜੇ ਆਪਾਂ ਵੇਖੀਏ ਇਹ ਇੱਕ ਐਸਾ ਮੁੱਦਾ, ਭਾਵਨਾਤਮਕ ਮੁੱਦਾ। ਹਾਂ, ਇਹਦਾ ਸਿਆਸੀਕਰਨ ਰੱਜ ਕੇ ਹੋਇਆ। ਜੇ ਇਹਦਾ ਸਿਆਸੀਕਰਨ ਨਾ ਹੁੰਦਾ ਨਾ ਫਿਰ ਇੱਥੋਂ ਤੱਕ ਗੱਲ ਪਹੁੰਚਣੀ ਨਹੀਂ ਸੀਗੀ। ਇਹ ਜਿਹੜੀ ਵਾਰਦਾਤ ਵਾਪਰੀ ਹੈ ਇਹਦੀ ਜੇ ਜੜ ਦੇ ਵਿੱਚ ਜਾਓਗੇ ਤਾਂ ਇਹ ਇੱਕ ਨਤੀਜਾ ਨਿਕਲੇਗਾ ਕਿ ਇਹਦਾ ਸਿਆਸੀਕਰਨ ਹੋਇਆ ਪਿਛਲੀ ਘਟਨਾ ਦਾ ਔਰ ਉਸ ਤੋਂ ਬਾਅਦ ਇਹਦਾ ਨਤੀਜਾ ਇਸ ਰੂਪ ਦੇ ਵਿੱਚ ਨਿਕਲਿਆ। ਤਾਂ ਜਦੋਂ ਨਤੀਜੇ ਇਸ ਤਰ੍ਹਾਂ ਨਿਕਲਦੇ ਆ ਤਾਂ ਫਿਰ ਇਹਨਾਂ ਚੀਜ਼ਾਂ ਦਾ ਜਦੋਂ ਸਿਆਸੀਕਰਨ ਹੁੰਦਾ ਤੁਹਾਨੂੰ ਨਫਾ ਨੁਕਸਾਨ ਮਿਲਣਾ ਪੈਂਦਾ ਜੇ ਤੁਸੀਂ ਅੱਛੇ ਸਿਆਸਤਦਾਨ ਬਣ ਕੇ ਅੱਗੇ ਚੱਲਣਾ। ਤਾਂ ਨਵਜੋਤ ਸਿੰਘ ਸਿੱਧੂ ਨੂੰ ਇਹ ਵੇਖਣਾ ਪਊਗਾ, ਜਜ਼ਬਾਤੀ ਮੁੱਦਾ, ਭਾਵਨਾਤਮਕ ਮੁੱਦਾ ਸੀਗਾ। ਇਹਦੇ 'ਚ ਜੇ ਉਹਨੇ ਕੱਲ੍ਹ ਨੂੰ ਮੰਨ ਲਓ ਪੰਜਾਬ ਦੇ ਵਿੱਚ ਰਾਜਨੀਤੀ ਕਰਨੀ ਹੈ ਔਰ
ਇੱਕ ਵੱਖਰਾ ਰਸਤਾ ਕੋਈ ਬਣਾ ਕੇ ਰਾਜਨੀਤੀ ਕਰਨੀ ਹੈ, ਤਾਂ ਉਸ ਵੇਲੇ ਇਹਨਾਂ ਚੀਜ਼ਾਂ ਦਾ ਬਹੁਤ ਮੁੱਲ ਪੈਂਦਾ ਹੈ। ਤਾਂ ਇਹਨਾਂ ਨੂੰ ਵੇਖਣਾ ਪਵੇਗਾ ਨਵਜੋਤ ਸਿੰਘ ਸਿੱਧੂ ਨੂੰ ਕਿ ਕਿੱਥੇ ਬੋਲਣਾ ਕਿੱਥੇ ਨਹੀਂ ਬੋਲਣਾ। ਜਿੱਥੇ ਜ਼ਰੂਰਤ ਹੈ ਉੱਥੇ ਤੁਹਾਨੂੰ ਲਾਜ਼ਮੀ ਬੋਲਣਾ ਪਏਗਾ। ਤਾਂ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਚੁੱਪੀ ਹੈ ਉਹੀ ਮੁਖਾਲਫਤ ਦਾ ਕਾਰਨ ਹੈ, ਵਿਰੋਧਤਾ ਦਾ ਕਾਰਨ ਹੈ। ਹੋਰ ਨਵਜੋਤ ਸਿੰਘ ਸਿੱਧੂ ਦੀ ਵਿਰੋਧਤਾ ਜਿਹੜੀ ਹੈ ਉਹ ਕਿਸੇ ਹੋਰ ਗੱਲ ਨੂੰ ਨਹੀਂ ਕੀਤੀ ਜਾ ਰਹੀ, ਸਿਰਫ ਇਸ ਗੱਲ ਨੂੰ ਕੀਤੀ ਜਾ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਇਸ ਮੁੱਦੇ ਤੇ, ਇਸ ਮਾਮਲੇ ਤੇ ਬੋਲਿਆ ਕਿਉਂ ਨਹੀਂ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਆਪਾਂ ਖਬਰ ਤੇ ਨਜ਼ਰ ਮਾਰਦੇ ਹਾਂ ਤਾਂ ਕਹਿੰਦੇ ਭਾਈ ਲੌਂਗੋਵਾਲ ਹੋਣਾ ਦੇ ਨਾਲ ਮੁਲਾਕਾਤ ਤੋਂ ਬਾਅਦ ਰਾਜੋਆਣਾ ਹੋਣਾ ਨੇ ਆਪਣੀ ਭੁੱਖ ਹੜਤਾਲ ਵਾਪਸ ਲਈ। ਦੇਖੋ ਹੈਰਾਨਗੀ ਵਾਲੀ ਗੱਲ ਹੈ ਕਿ ਮੀਡੀਆ 'ਚ ਚਿੱਠੀ ਲਿਖ ਕੇ ਕਹਿੰਦੇ ਆ ਕਿ ਹੜਤਾਲ ਕਰ ਦੇਣੀ, ਆ ਕਰ ਦੇਣਾ, ਉਹ ਕਰ ਦੇਣਾ। ਸਿੱਧੀ ਚਿੱਠੀ ਲੌਂਗੋਵਾਲ ਨੂੰ ਲਿਖ ਦਿਆ ਕਰਨਾ ਕਿ ਭਾਈ ਮੈਂ ਏਦਾਂ ਕਰਨ ਲੱਗਿਆ, ਨਹੀਂ ਤੇ ਤੂੰ ਆਪਣਾ ਫੈਸਲਾ ਭਾਈ ਪੜ੍ਹਿਆ ਵਿਚਾਰ ਲਾ। ਤਾਂ ਖੈਰ ਇਹਨਾਂ ਦੀ ਜਿਹੜੀ ਭੁੱਖ ਹੜਤਾਲ ਸੀਗੀ 11 ਤਰੀਕ ਦੀ ਜਿਹੜੀ ਮੁਕਰਰ ਕੀਤੀ, ਤਾਂ ਰਾਜੋਆਣਾ ਨੇ ਵਾਪਸ ਲੈ ਲਈ ਆ। ਤੇ ਇਹਦੇ ਲਈ ਦੱਸਦੇ ਆ ਕਿ ਗੋਬਿੰਦ ਸਿੰਘ ਲੌਂਗੋਵਾਲ ਤੇ ਇੱਕ ਹੋਰ ਵਫਦ ਜਿੱਦਾਂ ਕਹਿ ਲਈਏ ਉਹ ਗਿਆ, ਉੱਥੇ ਉਹਨਾਂ ਨੇ ਜੇਲ੍ਹ ਦੇ ਵਿੱਚ ਮੁਲਾਕਾਤ ਕੀਤੀ ਆ। ਫਿਰ ਜੋ ਅਧਿਕਾਰਤ ਤੌਰ ਤੇ, ਹੁਣ ਦੇਖੋ ਅੰਦਰ ਉਹਨਾਂ ਨੇ ਕੀ ਗੱਲਬਾਤ ਕੀਤੀ ਉਹ ਤੇ ਕੋਈ ਕੁਛ ਨਹੀਂ ਕਹਿ ਸਕਦਾ, ਪਰ ਅਧਿਕਾਰਤ ਤੌਰ ਤੇ ਜਿਹੜਾ ਉਹਨਾਂ ਦਾ ਬਿਆਨ ਆ ਉਹ ਇਹੋ ਆ ਕਿ ਰਾਸ਼ਟਰਪਤੀ ਦੇ ਕੋਲ ਜਿਹੜੀ ਅਪੀਲ ਦਾਇਰ ਕੀਤੀ ਗਈ ਆ ਉਹਦੇ ਬਾਅਦ 7 ਸਾਲ ਉਹ ਮਾਮਲਾ ਜਿਹੜਾ ਲਟਕਿਆ ਰਿਹਾ, ਜੋ ਕਿ ਮੰਦਭਾਗਾ, ਤੇ ਅਸੀਂ ਹੁਣ ਇਸ ਚੀਜ਼ ਨੂੰ ਪ੍ਰਧਾਨ ਮੰਤਰੀ ਕੋਲ ਜਾਂ ਗ੍ਰਹਿ ਮੰਤਰੀ ਦੇ ਕੋਲ ਚੁੱਕਾਂਗੇ। ਤਾਂ ਫਿਰ ਉਹੀ ਚੀਜ਼ ਆ ਜਿਹਦਾ ਅੰਦਾਜ਼ਾ ਲੱਗਦਾ ਸੀਗਾ ਕਿ ਕਿਤੇ ਨਾ ਕਿਤੇ ਰਾਜੋਆਣਾ ਜਿਹੜਾ ਉਹ ਇਸ ਮਾਮਲੇ ਦੇ ਵਿੱਚ ਸਰਗਰਮੀ ਚਾਹੁੰਦਾ ਹੈ। ਤਾਂ ਉਹ ਸਰਗਰਮੀ ਹੁਣ ਇਹ ਵਿਖਾਉਣਗੇ, ਜਿੱਦਾਂ ਅੱਜ ਆਪਾਂ ਖਬਰ ਕੀਤੀ ਹੋਈ ਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਘਰ ਆਗੂ ਆ ਜਿਹੜੇ ਉਹ ਗਏ ਆ ਦਿੱਲੀ ਦੇ ਵਿੱਚ, ਤੇ ਮੇਰੇ ਖਿਆਲ ਦੇ ਨਾਲ ਦਿੱਲੀ ਦੇ ਵਿੱਚ ਮਾਹੌਲ ਹੀ ਐਸਾ ਬਣ ਗਿਆ, ਨਹੀਂ ਤੇ ਗੱਲਬਾਤ ਇਹ ਜ਼ਰੂਰ ਹੁੰਦੀ ਹੈ। ਹੋ ਸਕਦਾ ਹੁਣ ਵੀ ਹੋ ਜਾਵੇ ਜਾਂ ਹੋਈ ਹੋਵੇ, ਪਰ ਮਾਹੌਲ JNU ਵਾਲਾ ਨਾ ਵਿਗੜਦਾ ਤਾਂ ਰਾਜੋਆਣਾ ਵਾਲਾ ਮੁੱਦਾ ਜਿਹੜਾ ਸੀਗਾ ਉਹ ਇਹਨਾਂ ਨੇ ਜ਼ਰੂਰ ਵਿਚਾਰਨਾ ਸੀਗਾ, ਕਿਉਂਕਿ ਉੱਤੇ ਏਜੰਡੇ 'ਚ ਇਹਨਾਂ ਦੇ ਸਭ ਤੋਂ ਉੱਤੇ ਹੋਊਗਾ। ਕਿਉਂਕਿ ਹੁਣ ਤੱਕ ਇਸ ਮੁੱਦੇ ਤੇ ਰਾਜਨੀਤੀ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਕੀਤੀ ਆ, ਤਾਂ ਇਹਨਾਂ ਨੇ ਹੀ ਜੇ ਘਾਟਾ ਖਾਣਾ ਤਾਂ ਉਹ ਇਹਨਾਂ ਦੇ ਹੀ ਝੋਲੀ 'ਚ ਪੈਣਾ। ਸੋ ਇਸ ਕਰਕੇ ਲੱਗਦਾ ਇਹੋ ਆ ਕਿ ਗੱਲਬਾਤ ਜਿਹੜੀ ਆ ਤੋਰੀ ਜਾਊਗੀ ਅੱਗੇ ਕੇਂਦਰ ਦੇ ਨਾਲ। ਪਰ ਹੁਣ ਦੇਖੋ ਗੱਲ ਇਹ ਆ ਕਿ ਜਿੱਦਾਂ ਅਮਿਤ ਸ਼ਾਹ ਨੇ ਯੂ ਟਰਨ ਮਾਰਿਆ ਸੰਸਦ ਦੇ ਵਿੱਚ ਖੜ ਕੇ, ਉਸ ਤੋਂ ਬਾਅਦ ਉਹ ਫੈਸਲਾ ਕਿਸ ਤਰ੍ਹਾਂ ਆਪਣਾ ਕੋਈ ਬਦਲਦੇ ਆ, ਪਲਟਦੇ ਆ। ਕਿਉਂਕਿ ਇੱਕ ਚੀਜ਼ ਇਹ ਵੀ ਹੁੰਦੀ ਹੈ ਨਾ ਕਿ ਹਿੰਦੂ ਵੋਟ ਬੈਂਕ, ਸਿੱਖ ਵੋਟ ਬੈਂਕ, ਇਹ ਬਹੁਤ ਗਿਣਿਆ ਜਾਂਦਾ। ਇਹ ਇੰਡੀਆ ਦੀ ਰਾਜਨੀਤੀ ਇਸ ਤਰ੍ਹਾਂ ਦੀ ਹੈ ਕਿ ਤੁਹਾਨੂੰ ਪਤਾ ਹੀ ਆ ਕਿ ਬਹੁਤ ਪਾਪੜ ਵੇਲਣੇ ਪੈਂਦੇ ਆ, ਅਗੜੇ ਕਿੱਧਰ ਜਾਣਗੇ, ਪਿਛੜੇ ਕਿੱਧਰ ਜਾਣਗੇ, ਫਲਾਣੀ ਮਾਈਨੋਰਟੀ ਰੁੱਸੂਗੀ, ਫਲਾਣੀ ਮੰਨੂਗੀ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਬੜੀਆਂ ਗਿਣ ਮਿੱਥ ਕੇ ਚੱਲਦੇ ਆ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਇੱਕ ਅਖਬਾਰ ਨੇ ਕੀਤਾ ਸਟਿੰਗ, ਤੇ ਕਹਿੰਦੇ ਪੰਜਾਬ ਵਿੱਚ ਹਜ਼ਾਰਾਂ ਹੀ ਗੈਰ ਕਾਨੂੰਨੀ ਕਰਿੰਦੇ ਸੰਭਾਲ ਰਹੇ ਨੇ ਮਹਿਕਮੇ। ਦੇਖੋ ਇਹ ਮਾਮਲਾ ਜਿਹੜਾ ਉਹ ਵਾਕਈ ਹੈਰਾਨ ਕਰਨ ਵਾਲਾ ਆ ਕਿ ਭਾਸਕਰ ਅਖਬਾਰ ਨੇ ਸਟਿੰਗ ਕੀਤਾ। ਸਟਿੰਗ ਦੇ ਵਿੱਚ ਕੀ ਆ ਕਿ ਉਹਨਾਂ ਨੇ ਆਪੋ ਆਪਣੇ ਸਟੇਸ਼ਨਾਂ ਤੇ ਜਿੰਨੇ ਸਟਿੰਗਰ ਹੋਣਗੇ ਉਹਨਾਂ ਨੂੰ ਭੇਜਿਆ ਹੋਊਗਾ ਕਿ ਜਾ ਕੇ ਲਾਗਲੇ ਬੰਨੇ ਜਿਹੜੀਆਂ ਤੁਹਾਡੀਆਂ ਤਹਿਸੀਲਾਂ ਨੇ ਜਾਂ ਜਿਹੜੇ ਹੋਰ ਮਹਿਕਮਿਆਂ ਦੇ ਦਫ਼ਤਰ ਹੈ ਚੈੱਕ ਕਰੋ, ਜਿੱਥੇ ਮੰਨ ਲਓ ਡੀਐਲ ਬਣਦਾ ਹੈ, ਰਜਿਸਟਰੀ ਹੁੰਦੀ ਹੈ ਜਾਂ ਹੋਰ ਫਰਦ ਵਗੈਰਾ ਨਿਕਲਦੀ ਹੈ, ਤਾਂ ਉਹਨਾਂ ਨੇ ਜਾ ਕੇ ਹਰੇਕ ਥਾਂ ਤੇ ਸਟਿੰਗ ਕੀਤਾ, ਜਿਹਦਾ ਸਿੱਟਾ ਉਹਨਾਂ ਨੇ ਕੱਢਿਆ। ਇਹ ਉਹਨਾਂ ਦੀ ਆਪਣੀ ਗਣਿਤ ਮਣਿਤ ਆ, ਗੁਣਾ ਲਗੋਤਮ ਉਹਨਾਂ ਦੀ ਆਪਣੀ ਆ। ਤਾਂ ਉਹਨਾਂ ਨੇ ਕਿਹਾ ਕਿ 5000 ਫਰਜ਼ੀ ਕਰਮਚਾਰੀ ਹੈ ਜਿਹੜੇ ਕਿ ਮਤਲਬ ਕਿ ਨਿੱਜੀ ਕਰਿੰਦੇ ਰੱਖੇ ਹੋਏ ਨੇ, ਤੇ ਉਹ ਸਾਰਾ ਕੁਛ ਹੀ ਕਰਦੇ ਆ। ਮਤਲਬ ਕਿ ਉਹਨਾਂ ਕੋਲ ਐਕਸੈਸ ਹੈ ਆਫਲਾਈਨ ਵੀ ਫਾਈਲਾਂ ਦਾ, ਆਨਲਾਈਨ ਵੀ ਫਾਈਲਾਂ ਦਾ, ਤਾਂ ਉਹ ਜਿਵੇਂ ਮਰਜ਼ੀ ਕਰ ਸਕਦੇ ਆ। ਉਹਨਾਂ ਦੇ ਕੋਲ ਇਹ ਖੁੱਲਾ ਖਾਤਾ ਹੀ ਹੈ, ਜਿਸ ਤਰ੍ਹਾਂ ਮਰਜ਼ੀ ਕੰਮ ਚਲਾਈ ਜਾਣ। ਫਿਰ ਦੂਜੀ ਚੀਜ਼ ਇਹ ਕਹੀ ਗਈ ਆ ਕਿ ਦੇਖੋ ਇਹਦੇ ਵਿੱਚ ਉਹ ਦੂਸਰੇ ਕੰਮ ਤੇ ਕਰੀ ਜਾਂਦੇ ਆ, ਪਰ ਨਾਲ ਉਹ ਰਿਸ਼ਵਤ ਵੀ ਇਕੱਠੀ ਕਰੀ ਜਾਂਦੇ ਆ। ਜਿੱਦਾਂ 100 ਰੁਪਈਆ ਆਇਆ, 100 ਚੋਂ 30 ਉਹਨਾਂ ਨੇ ਆਪਣੇ ਕਾਟ ਲਾ ਲਈ। ਜਿੱਦਾਂ ਆਪਾਂ ਚੱਕੀ ਤੋਂ ਆਟਾ ਨਹੀਂ ਭਿਉਂਦੇ ਤੇ ਉਹਦੇ ਵਿੱਚੋਂ ਥੋੜਾ ਜਿਹਾ ਆਟਾ ਉਹ ਕੱਟ ਲੈਂਦੇ ਚੱਕੀ ਵਾਲੇ, ਉਹ ਕਹਿੰਦੇ ਕਿ ਉਹ ਕਾਟ ਲਾ ਕੇ 70 ਕੁ ਰੁਪਈਏ ਜਿਹੜੇ ਆ ਉਹ ਆਪਣੇ ਮਾਲਕ ਨੂੰ ਦੇ ਦਿੰਦੇ ਆ। ਤਾਂ ਮਾਲਕ ਜਿਹੜਾ ਖੁਸ਼ ਦਾ ਖੁਸ਼ ਹੈ, ਕਿਉਂਕਿ ਕੱਲ ਨੂੰ ਜੇ ਵਿਜੀਲੈਂਸ ਨੇ ਛਾਪਾ ਮਾਰਿਆ ਸਿਆਪਾ ਕਿਹਨੂੰ ਪੈਣਾ, ਉਹ ਬਚ ਜਾਣਗੇ। ਤਾਂ ਇਸ ਤਰ੍ਹਾਂ ਦਾ ਇੱਕ ਸਿਲਸਿਲਾ ਚੱਲਦਾ ਔਰ ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ ਕਿ ਇਹ ਇਸ ਤਰ੍ਹਾਂ ਦਾ ਵਰਤਾਰਾ ਜਿਹੜਾ ਉਹ ਪਿਛਲੇ ਲੰਮੇ ਸਮੇਂ ਤੋਂ ਜਾਰੀ ਹੈ। ਖਾਸ ਤੌਰ ਤੇ ਤੁਸੀਂ ਪਟਵਾਰਖਾਨਿਆਂ 'ਚ ਜਾਓਗੇ, RTA ਦੇ ਦਫ਼ਤਰ 'ਚ ਜਾਓਗੇ ਜਾਂ ਹੋਰ ਕੋਈ ਇਸ ਤਰ੍ਹਾਂ ਦੇ ਮਹਿਕਮਿਆਂ ਦੇ ਦਫ਼ਤਰ ਹੈ ਜਿਨ੍ਹਾਂ ਦੇ ਵਿੱਚ ਆਮ ਬੰਦੇ ਨਾਲ ਜੁੜੇ ਕੰਮਕਾਰ ਹੁੰਦੇ ਆ, ਤਾਂ ਉੱਥੇ ਇਸ ਤਰ੍ਹਾਂ ਦਾ ਇਹ ਤੁਹਾਨੂੰ ਸਿਲਸਿਲਾ ਵੇਖਣ ਨੂੰ ਮਿਲੇਗਾ। ਪਰ ਇੱਕ ਹੋਰ ਵੀ ਆ, ਇਹਦਾ ਪੱਖ ਇੱਕ ਹੋਰ ਵੀ ਆ। ਦੇਖੋ
ਪੰਜਾਬ ਸਰਕਾਰ ਨੇ ਕੀ ਕੀਤਾ ਕਿ 2015 ਦੇ ਵਿੱਚ ਜਿੱਥੇ ਇਹਨਾਂ ਦੇ ਕੋਲ ਮੇਰੇ ਖਿਆਲ ਦੇ ਨਾਲ 4,07,000 ਕਰਮਚਾਰੀ ਸੀ, ਅੱਜ ਦੀ ਤਰੀਕ 'ਚ 19 'ਚ ਯਾਨੀ 4 ਸਾਲਾਂ ਬਾਅਦ ਉਹ ਘਟ ਕੇ 360 ਰਹਿ ਗਏ ਆ, 3,60,000। ਇਹਦਾ ਮਤਲਬ ਇਹ ਆ ਕਿ ਘਟ ਰਹੇ ਆ ਕਰਮਚਾਰੀ, ਜਿਹੜੇ ਇਹਨਾਂ ਦੇ ਕਰਮਚਾਰੀ ਹੈ ਸਰਕਾਰੀ। ਹੁਣ ਜਦੋਂ ਕਰਮਚਾਰੀ ਘਟਣਗੇ ਵਰਕਲੋਡ ਵਧੂਗਾ, ਉਹਨਾਂ ਦੇ ਕੋਲ ਬਹਾਨਾ ਹੈ। ਜਿੱਦਾਂ ਹੁਣ ਪਟਵਾਰੀ ਹੈ, ਪਟਵਾਰੀ ਦੇਖ ਲਓ ਜਿੰਨੇ ਚਾਹੀਦੇ ਆ ਪੰਜਾਬ ਦੇ ਸਰਕਲ ਦੇ ਵਿੱਚ, ਤਾਂ ਉਹਨੇ ਹੈ ਨਹੀਂ ਕਿ ਅੱਧ ਆ ਉਹਨਾਂ ਦਾ। ਹੁਣ ਜਦੋਂ ਇੱਕ ਪਟਵਾਰੀ ਨੂੰ ਤੁਸੀਂ 2-2 3-3 ਪਿੰਡ ਦਿੱਤੇ ਆ, 4-4 ਪਿੰਡ ਦਿੱਤੇ ਆ, ਕਿੰਨਾ ਕੁ ਕੰਮ ਇੱਕ ਬੰਦਾ ਕਰੂਗਾ? ਕਿਉਂਕਿ ਜ਼ਮੀਨਾਂ ਦਾ ਕੰਮ ਤੁਹਾਨੂੰ ਪਤਾ ਕਿੰਨਾ ਮਹੀਨ ਤੇ ਕਿੰਨਾ ਜ਼ਿਆਦਾ ਹੁੰਦਾ। ਸੋ ਇਸ ਕਰਕੇ ਮੌਕਾ ਮਿਲਦਾ, ਉਹ ਮੌਕਾ ਸਰਕਾਰ ਰੋਕੇ। ਇਹ ਸਰਕਾਰ ਦਾ ਫਰਜ਼ ਬਣਦਾ ਕਿ ਇਸ ਭ੍ਰਿਸ਼ਟ ਤੰਤਰ ਨੂੰ, ਜਿੱਥੇ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਕਮਜ਼ੋਰੀ ਹੈ ਤੰਤਰ ਦੇ ਵਿੱਚ, ਉਹ ਠੀਕ ਕਰੇ, ਦਰੁਸਤ ਕਰੇ। ਪਰ ਇਹ ਬਿਲਕੁਲ ਸਹੀ ਹੈ ਕਿ ਇਸ ਤਰ੍ਹਾਂ ਦਾ ਮਾਮਲਾ ਜਿਹੜਾ ਚੱਲਦਾ ਪਿਆ ਤੇ ਲੰਮੇ ਸਮੇਂ ਤੋਂ ਚੱਲਦਾ ਪਿਆ, ਮੈਨੂੰ ਲੱਗਦਾ ਕਿ ਲੰਮੇ ਸਮੇਂ ਤੱਕ ਚੱਲਦਾ ਰਹੂ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਟੈਂਟ ਸਿਟੀ ਦਾ ਮੁਆਵਜ਼ਾ ਨਾ ਮਿਲਣ ਤੇ ਕਿਸਾਨਾਂ ਨੇ ਮਜ਼ਦੂਰਾਂ ਨੂੰ ਡੱਕਿਆ। ਦੇਖੋ, ਇਹ ਟੈਂਟ ਸਿਟੀ ਵਾਲਾ ਜਿਹੜਾ ਟੈਂਟ ਆ ਉਹ ਕੀ ਆ ਕਿ ਜਦੋਂ 550ਵਾਂ ਪ੍ਰਕਾਸ਼ ਪੁਰਬ ਮਨਾਇਆ ਗਿਆ ਸੀ ਬਾਬੇ ਨਾਨਕ ਦਾ, ਇਹਨਾਂ ਨੇ ਕਿਸਾਨਾਂ ਤੋਂ ਜ਼ਮੀਨ ਲਈ ਸੀਗੀ। ਜ਼ਮੀਨ ਦੇ ਵਿੱਚ ਫਿਰ ਇਹਨਾਂ ਨੇ ਉਹ ਬਣਾਇਆ ਸੀਗਾ ਟੈਂਟ ਸਿਟੀ। ਹੁਣ ਹੋ ਕੀ ਰਿਹਾ ਕਿ ਉਹ ਜਿਹੜਾ ਟੈਂਟ ਸਿਟੀ ਬਣਾਇਆ ਸੀਗਾ, ਉਸ ਜਗ੍ਹਾ ਦਾ ਮੁਆਵਜ਼ਾ ਕਿਸਾਨਾਂ ਨੂੰ ਨਹੀਂ ਮਿਲ ਰਿਹਾ। ਉਹਨਾਂ ਦਾ ਕੋਈ 9.5 ਲੱਖ ਰੁਪਈਆ ਜਿਹੜਾ ਦੱਸਦੇ ਆ ਬਕਾਇਆ ਪਿਆ, ਕਿਉਂਕਿ ਇਹਨਾਂ ਨੇ 24,000 ਰੁਪਈਆ ਕਿੱਲੇ ਦਾ ਦੇਣਾ ਸੀਗਾ। ਉਹ ਕਹਿੰਦੇ ਕਿ ਅਸੀਂ ਸਾਡੀ ਤੇ ਫਸਲ ਬੀਜਣੋਂ ਰਹਿ ਗਈ ਆ, ਤੇ ਜਿਹੜਾ ਸਾਨੂੰ ਕੋਈ ਮਾੜਾ ਮੋਟਾ ਪੈਸਾ ਮਿਲਣਾ ਹੈ ਉਹ ਵੀ ਇਹ ਰੋਕ ਕੇ ਬੈਠੇ ਆ। ਹੁਣ ਜਿਹੜੇ ਮਜ਼ਦੂਰ ਨੇ ਉੱਥੇ, ਜਾਂ ਥੋੜੇ ਬਹੁਤ ਇੰਜੀਨੀਅਰ ਨੇ, ਜਾਂ ਉਹਨਾਂ ਦੇ ਕੋਈ ਸਿਕਿਉਰਿਟੀ ਵਾਲੇ ਆ, ਉਹਨਾਂ ਨੂੰ ਉਹਨਾਂ ਨੇ 1.5 ਮਹੀਨੇ ਤੋਂ ਉੱਥੇ ਡੱਕ ਰੱਖਿਆ। ਉਹ ਕਹਿੰਦੇ ਕਿ ਅਸੀਂ ਸਮਾਨ ਨਹੀਂ ਚੱਕਣ ਦੇਣਾ ਤੁਹਾਨੂੰ। ਮਜ਼ਦੂਰ ਵੀ ਉੱਥੇ ਬੈਠੇ ਆ, ਜਾਂ ਜਿਹੜੇ ਇਹਨਾਂ ਦੇ ਹੋਰ ਨਿਗਰਾਨ ਹੈ ਜਾਂ ਇੰਜੀਨੀਅਰ ਹੈ, ਉਹ ਵੀ ਉੱਥੇ ਬੈਠੇ ਆ। ਉਹ ਕਿਸਾਨ ਕਹਿੰਦੇ ਆ ਕਿ ਅਸੀਂ ਤੁਹਾਨੂੰ ਇੱਥੋਂ ਤੁਰ ਨਹੀਂ ਦੇਣਾ ਜਦੋਂ ਤੱਕ ਸਾਡਾ ਮੁਆਵਜ਼ਾ ਨਹੀਂ ਆਉਂਦਾ। ਹੁਣ ਸਰਕਾਰ ਦਾ ਜਿਹੜਾ ਕੰਪਨੀ ਨਾਲ ਸੀਗਾ ਕਰਾਰ, ਉਹ ਕੰਪਨੀ ਜਿਹੜੀ ਹੈ ਉਹ ਅੱਗੋਂ ਪੇਮੈਂਟ ਨਹੀਂ ਕਰਦੀ ਪਈ। ਸੋ ਇੱਥੇ ਆ ਕੇ ਦਿੱਕਤ ਆ ਗਈ ਆ, ਤੇ ਹੁਣ ਜਿਹੜੇ ਮਜ਼ਦੂਰ ਨੇ ਉਹ ਵਿਚਾਰੇ ਉੱਥੇ ਬੈਠੇ ਆ ਬਿਨਾਂ ਗੱਲ ਤੋਂ ਖਾਮ ਖਾਈ। ਹੁਣ ਸਰਕਾਰ ਨੂੰ ਇਹ ਵੇਖਣਾ ਚਾਹੀਦਾ ਕਿ ਕਿੱਥੇ ਇਸ ਮਾਮਲੇ ਦੇ ਵਿੱਚ ਅੜਚਨ ਹੈ, ਉਸ ਅੜਚਨ ਨੂੰ ਦੂਰ ਕਰਕੇ ਪੇਮੈਂਟ ਕਿਸਾਨਾਂ ਦੀ ਕਰਨੀ ਚਾਹੀਦੀ ਆ। ਜਦੋਂ ਤੁਸੀਂ ਆਪਦਾ ਕੰਮ ਨਿਪਟਾ ਲਿਆ, ਨਵੇੜ ਲਿਆ, ਫਿਰ ਅਗਲੇ ਦਾ ਤੁਸੀਂ ਭੁਗਤਾਨ ਕਰੋ। ਸੋ ਕਿੱਥੇ ਹੁਣ ਇਹ ਗੱਲ ਖੜੀ ਆ ਕਿ ਕੰਪਨੀ ਵਾਲੇ ਪਾਸਿਓਂ, ਕੰਪਨੀ ਵਾਲੇ ਐਂਡ ਤੋਂ ਕੋਈ ਸਮੱਸਿਆ ਹੈ ਜਾਂ ਸਰਕਾਰ ਦੀ ਕੋਈ ਦਿੱਕਤ ਪਰੇਸ਼ਾਨੀ ਹੈ, ਵੇਖਣਾ ਚਾਹੀਦਾ, ਇਹਨਾਂ ਨੂੰ ਸੋਚਣਾ ਚਾਹੀਦਾ ਇੱਧਰਲੇ ਪਾਸੇ ਕਿ ਇਸ ਮਸਲੇ ਦਾ ਨਿਬੇੜਾ ਕਰਨ। ਜੀ ਜੀ ਜੀ। ਤੇ ਮਿੰਟੂ ਜੀ, ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਇੱਥੇ ਜਿਹੜਾ ਹੈ ਸਮਾਪਤ ਹੈ। ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸੋ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM,